ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਵਿਊਅਰਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਨ ਦਾ ਜੋ ਦਿਹਾੜਾ ਹੈ ਔਰ ਗੁਰੂ ਨਾਨਕ ਸਾਹਿਬ ਜੀ 1539 ਈਸਵੀ ਨੂੰ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਅੱਜ ਦੇ ਦਿਨ ਹੀ ਸਮਾਏ ਸਨ ਔਰ ਇਸ ਬਾਬਤ ਅੱਜ ਕਰਤਾਰਪੁਰ ਸਾਹਿਬ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਜੋ ਸਜਾਇਆ ਗਿਆ ਔਰ ਜਿਸ ਵਿੱਚ 5000 ਤੋਂ ਜ਼ਿਆਦਾ ਸਿੱਖਾਂ ਨੇ ਜੋ ਸ਼ਮੂਲੀਅਤ ਕੀਤੀ। ਇਸ ਬਾਰੇ ਗੱਲਬਾਤ ਹੋਏਗੀ ਔਰ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਅਟਕ ਦੀ ਰਹਿਣ ਵਾਲੀ ਸਿੱਖ ਬੱਚੀ ਬੁਲਬੁਲ ਕੌਰ ਦੇ ਲਾਪਤਾ ਹੋਣ ਦੀਆਂ ਜਿਹੜੀਆਂ ਖਬਰਾਂ ਉਹ ਕਾਫੀ ਚਰਚਾ ਵਿੱਚ ਸਨ। ਸੋ ਦੁਨੀਆ ਭਰ ਦੀਆਂ ਜੋ ਸਿੱਖ ਸੰਗਤਾਂ ਲਈ ਇਹ ਚਿੰਤਾ ਦਾ ਵਿਸ਼ਾ ਸੀ ਔਰ ਅਟਕ ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰ ਦਿੱਤਾ ਹੈ ਔਰ ਉਹਨਾਂ ਦੀ ਜੋ ਮਾਤਾ ਪਿਤਾ ਦੀ ਜਿਹੜੀ ਬੱਚੀ ਹੈ ਬੁਲਬੁਲ ਕੌਰ ਉਹਨਾਂ ਨੂੰ ਉਹਨਾਂ ਦੇ ਪਾਸ ਸੁਰੱਖਿਅਤ ਹੈ ਉਹ ਪਹੁੰਚਾ ਦਿੱਤਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਇੱਕ ਬੜਾ ਖੁਸ਼ੀ ਦਾ ਮੁਕਾਮ ਹੈ ਕਿ 1947 ਤੋਂ ਬਾਅਦ ਪਹਿਲੀ ਵਾਰ ਇਹਨਾਂ 72-73 ਸਾਲਾਂ 'ਚ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਨ ਦਾ ਦਿਨ ਕਰਤਾਰਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ। ਇਹ ਉਹੀ ਮੁਕਾਮ ਹੈ ਕਰਤਾਰਪੁਰ ਸਾਹਿਬ ਦਾ ਜਦੋਂ ਗੁਰੂ ਨਾਨਕ ਸਾਹਿਬ ਨੇ ਲਗਭਗ 50,000 ਮੀਲ ਤੋਂ ਜ਼ਿਆਦਾ ਦਾ ਸਫ਼ਰ ਜਿਹੜਾ ਉਹ 30 ਦੇ ਲਗਭਗ ਸਾਲਾਂ ਦੇ ਵਿੱਚ ਕੀਤਾ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ। ਔਰ ਉਸ ਤੋਂ ਬਾਅਦ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਮੁਕਾਮ ਜਿਸ ਨੂੰ ਗੁਰੂ ਸਾਹਿਬ ਨੇ ਫਿਰ ਆਪਣੀ ਚਰਨ ਛੋਹ ਦੇ ਨਾਲ ਹੀ ਨਹੀਂ, ਉਸ ਥਾਂ ਦੇ ਉੱਤੇ ਉਹਨਾਂ ਨੇ ਜ਼ਿੰਦਗੀ ਦੇ 18 ਵਰ੍ਹੇ ਗੁਜ਼ਾਰੇ, ਹੱਥੀਂ ਖੇਤੀ ਕੀਤੀ, ਸਿੱਖੀ ਦਾ ਪਹਿਲਾ ਕੇਂਦਰ ਬਣਿਆ। ਇਹ ਨਾਂ ਵੀ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੈ। ਕਰਤਾ ਕ੍ਰੀਏਟਰ ਨੂੰ ਕਹਿੰਦੇ ਨੇ, ਜਿਹੜਾ ਰੱਬ ਖਾਲਕ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ। ਸੋ ਇਹ ਉਹਦੇ ਅਕਾਲ ਪੁਰਖ ਦੇ ਨਾਂ ਦੇ ਉੱਤੇ, ਰੱਬ ਦੇ ਨਾਂ ਦੇ ਉੱਤੇ ਵਸਿਆ ਸ਼ਹਿਰ ਕਰਤਾਰਪੁਰ, ਜਿੱਥੇ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ, ਕਿ ਜਿੱਥੇ ਰੱਬ ਦੀ ਗੱਲ ਇਬਾਦਤ ਦੇ ਨਾਲ ਅੰਮ੍ਰਿਤ ਵੇਲਾ ਸ਼ੁਰੂ ਹੋਣਾ, ਅੰਮ੍ਰਿਤ ਵੇਲੇ ਜਪਜੀ, ਸ਼ਾਮ ਨੂੰ ਸੋਹਦਾਰ ਔਰ ਹੱਥੀਂ ਕਿਰਤ, ਸਭ ਦਾ ਸਾਂਝਾ ਲੰਗਰ, ਸਾਂਝੀ ਖੇਤੀ, ਸਾਂਝਾ ਕਮਿਊਨ ਜਿਹਨੂੰ ਵੈਸਟਰਨ ਜ਼ਬਾਨ 'ਚ ਕਹਿੰਦੇ ਨੇ, ਔਰ ਭਰਾਤਰੀ ਭਾਵ ਪਿਆਰ, ਰਾਵੀ ਦੇ ਕੰਢੇ। ਔਰ ਇੱਥੇ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਭਾਈ ਕਿਰਤ ਕਿੰਨੀ ਅਹਿਮੀਅਤ ਰੱਖਦੀ ਹੈ, ਹੱਥੀਂ 10 ਦੀ ਕਿਰਤ ਕਰਨੀ, ਕਿਉਂਕਿ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗ ਜਿੱਥੇ ਰੱਬ ਦੀ ਯਾਦ, ਇਨਸਾਨੀਅਤ ਨਾਲ ਪਿਆਰ ਸੀ, ਉੱਥੇ ਬਹੁਤ ਐਮਫੈਸਿਸ ਹੈ ਹੱਥੀਂ ਹਰਾਮ ਦੀ ਕਮਾਈ ਨਹੀਂ ਖਾਣੀ, ਕਿਰਤ ਕਰਕੇ ਖਾਣੀ। ਔਰ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ ਕਿ ਰੱਬ ਦਾ ਦਰਵਾਜ਼ਾ ਉਹਦੇ ਲਈ ਖੁੱਲ੍ਹਦਾ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਇਸ ਰਸਤੇ ਦੀ, ਰੂਹਾਨੀਅਤ ਦੇ ਰਸਤੇ ਦੀ ਪਛਾਣ ਹੀ ਉਹ ਕਰ ਸਕਦਾ ਹੈ ਜਿਹੜਾ ਘਾਲਣਾ ਦੀ ਕਮਾਈ ਖਾਂਦਾ ਹੈ। ਔਰ ਇਹ ਜਦੋਂ ਅਸੀਂ ਇਸਲਾਮ 'ਚ ਵੀ ਰਿਜ਼ਕੇ ਹਲਾਲ ਦੇ ਉੱਤੇ ਬਹੁਤ, ਅੱਜ ਹੀ ਡਾਕਟਰ ਲਤੀਫ ਨੇ ਸਕਾਟਲੈਂਡ 'ਚ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ, ਉਹ ਕਹਿਣ ਲੱਗੇ ਕਿ ਜਿਹੜੀਆਂ ਮੁੱਢਲੀਆਂ ਸਾਡੀਆਂ ਟੀਚਿੰਗ ਸੀ, ਸੱਚ ਬੋਲਣਾ, ਈਮਾਨ, ਰਿਜ਼ਕੇ ਹਲਾਲ, ਉਹ ਅਸੀਂ ਛੱਡੀਆਂ ਹੋਈਆਂ ਨੇ ਔਰ ਬਾਕੀ ਗੱਲਾਂ ਦੇ ਵਿੱਚ ਅਸੀਂ ਫਸੇ ਹੋਏ। ਔਰ ਇਹੀ ਮੈਂ ਦੇਖਦਾ ਹਾਂ ਕਿ ਵੀ ਵਕਤ ਪਾ ਕੇ ਜਿਹੜੇ ਪੈਗੰਬਰਾਂ ਦਾ, ਰੂਹਾਨੀ ਰੂਹਾਂ ਦਾ ਮੈਸੇਜ ਹੁੰਦਾ ਹੈ, ਉਹ ਹੌਲੀ ਹੌਲੀ ਗਵਾਚਣਾ ਸ਼ੁਰੂ ਹੋ ਜਾਂਦਾ ਹੈ ਔਰ ਅਸੀਂ ਆਊਟਰ ਰਿਚੁਅਲਸ ਦੇ ਵਿੱਚ, ਬਾਹਰਲੇ ਰਸਮੋ ਰਿਵਾਜ ਫਸ ਜਾਂਦੇ ਹਾਂ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਇਹ ਯਾਦ ਦਹਾਨੀ ਕਰਵਾਈ ਹੈ ਕਿ ਘਾਲ ਖਾਏ, ਕਿ ਘਾਲਣਾ ਦੀ ਕਮਾਈ ਖਾਣੀ, ਇਹ ਵੀ ਕਿਛ ਹੱਥੋਂ ਦੇ ਨਾਲ ਸ਼ੇਅਰਿੰਗ ਵਿਦ ਦਾ ਨੀਡੀ, ਫੇਰ ਹੀ ਰੱਬ ਦਾ ਰਸਤਾ ਖੁੱਲ੍ਹਦਾ ਹੈ। ਬਿਲਕੁਲ ਕਰਤਾਰਪੁਰ ਸਾਹਿਬ ਦਾ ਉਹ ਅਹਿਮ ਮੁਕਾਮ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਏ। ਇਹ ਲਫ਼ਜ਼ ਮੈਂ ਅੱਗੇ ਵੀ ਐਕਸਪਲੇਨ ਕੀਤਾ ਸੀ ਕਿ ਅਸੀਂ ਜਿਹੜੀਆਂ ਗੁਰੂ ਸ਼ਖਸੀਅਤਾਂ ਨੇ, 10 ਗੁਰੂ ਸਾਹਿਬਾਨ, ਅਸੀਂ ਇਹ ਸਮਝਦੇ ਹਾਂ ਕਿ ਉਹ ਰੱਬ ਦੇ ਨੂਰ 'ਚੋਂ ਆਈਆਂ। ਨੂਰ ਨੂੰ ਜੋਤ ਕਹਿੰਦੇ ਨੇ ਸਾਡੇ ਪੰਜਾਬੀ ਦੇ ਵਿੱਚ, ਔਰ ਉਹ ਵਾਪਸ ਉਸ ਨੂਰ ਦੇ ਵਿੱਚ ਚਲੀਆਂ ਗਈਆਂ। ਇਸ ਲਈ ਜੋਤੀ ਜੋਤ ਸਮਾਣਾ ਹੁੰਦਾ, ਉਸ ਦੇ ਵਿੱਚ ਇਮਰਸ ਹੋ ਜਾਣਾ ਕਿ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਕਿ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਉਹ ਕੰਟੀਨਿਊਟੀ ਹੁੰਦੀ ਹੈ। ਔਰ ਜਦੋਂ ਇਹ ਅਸੀਂ ਕਹਿੰਦੇ ਹਾਂ ਕਿ ਉੱਥੇ ਜੋਤੀ ਜੋਤ ਸਮਾਏ,
ਤੇ ਆਸਾਨ ਜ਼ਬਾਨ 'ਚ ਉੱਥੇ ਆਰਾਮ ਫਰਮਾ ਰਹੇ ਨੇ। ਔਰ ਇਹ ਉਹ ਮੁਕਾਮ ਹੈ ਜਿੱਥੇ ਗੁਰੂ ਸਾਹਿਬ ਨੇ ਬਾਣੀ ਵੀ ਰਚੀ। ਭਾਈ ਲਹਿਣਾ ਜੀ ਜਿਹੜੇ ਇੱਥੇ ਹੀ ਮੁਕਾਮ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਲਈ ਆਏ, 7-8 ਸਾਲ ਉਹਨਾਂ ਨੇ ਪਰਖ ਕੇ ਇਸੇ ਹੀ ਮੁਕਾਮ ਦੇ ਉੱਤੇ ਉਹਨਾਂ ਨੂੰ ਅੱਗੋਂ ਗੁਰੂ ਬਣਾਇਆ। ਗੁਰੂ ਅੰਗਦ ਜਿਨ੍ਹਾਂ ਦਾ ਨਾਮ ਭਾਈ ਲਹਿਣਾ ਸੀ, ਅੰਗਦ ਆਪਣੀ ਗਲਵੱਕੜੀ 'ਚ ਲੈ ਕੇ ਕਿ ਭਾਈ ਹੁਣ ਤੂੰ ਮੇਰਾ ਰੂਪ ਹੈ। ਔਰ ਇਸ ਤਰੀਕੇ ਨਾਲ ਜਿਹੜੀ ਹੈ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਗੁਰੂ ਨਾਨਕ ਸਾਹਿਬ ਦੀ ਜੋਤ 10 ਗੁਰੂ ਸਾਹਿਬਾਨ ਚੋਂ ਹੁੰਦੀ ਹੋਈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਾਈਨਲੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਕ੍ਰਿਪਚਰ ਜਿਹਦੇ 'ਚ ਸਾਰੇ ਹੀ ਰੂਹਾਨੀ ਸੰਤਾਂ ਮਹਾਂਪੁਰਖਾਂ ਦਾ ਕਲਾਮ ਹੈ 6 ਗੁਰੂ ਸਾਹਿਬਾਨ ਦੇ ਨਾਲ, ਉਸ ਦੇ ਅੱਗੇ ਮੱਥਾ ਟੇਕ ਕੇ ਆਪਣੇ ਆਪ ਨੂੰ ਬੋ ਡਾਊਨ ਕਰਕੇ ਗੁਰੂ ਸਾਹਿਬ ਨੇ ਫਰਮਾਇਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਲਈ ਗੁਰੂ ਗ੍ਰੰਥ ਸਾਹਿਬ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਸਿਰਫ ਤੇ ਸਿਰਫ ਅੱਲਾਹ ਤਾਲਾ ਦੀ ਰੱਬ ਦੀ ਸਿਫਤ ਸਲਾਹ ਹੈ, ਉਸ ਨੂੰ ਗੁਰਤਾ ਦਿੱਤੀ। ਸੋ ਇਹ 72 ਸਾਲ ਬਾਅਦ ਪਹਿਲੀ ਵਾਰ, ਕਿਉਂਕਿ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਦਾ ਹੈ। ਦਰਬਾਰ ਹਾਲ ਕਰਤਾਰਪੁਰ ਸਾਹਿਬ ਦਾ, ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਵੀ ਕਿਹਾ ਕਿ ਜਨਾਬ ਇਮਰਾਨ ਖਾਨ ਸਾਹਿਬ, ਜਨਰਲ ਬਾਜਵਾ ਇਹ ਸਿੱਖ ਹਿਸਟਰੀ ਦੇ ਵਿੱਚ ਹਮੇਸ਼ਾ ਯਾਦ ਕੀਤੇ ਜਾਣਗੇ, ਜਿਨ੍ਹਾਂ ਨੇ ਬੇਸ਼ੱਕ ਹੁੰਦਾ ਰੱਬ ਦੇ ਹੁਕਮ 'ਚ ਹੈ, ਪਰ ਰੱਬ ਨੇ ਜਿਹਨੂੰ ਵਡਿਆਈ ਦੇਣੀ ਹੈ ਉਹਦੇ ਰਾਹੀਂ ਹੁੰਦਾ। ਔਰ ਇਹਦੇ ਬਾਵਜੂਦ ਕਿ ਬਾਰ-ਬਾਰ ਪਾਕਿਸਤਾਨ ਦੀ ਸਰਕਾਰ ਨੇ ਇੰਡੀਆ ਨੂੰ ਕਿਹਾ ਜੀ ਭੇਜੋ ਜਥੇ ਕਰਤਾਰਪੁਰ ਸਾਹਿਬ, ਔਰ ਸ਼੍ਰੋਮਣੀ ਕਮੇਟੀ ਅਕਾਲ ਤਖਤ ਨੇ ਮੰਗ ਕੀਤੀ ਲੇਕਿਨ ਨਹੀਂ ਭੇਜੇ ਉਹਨਾਂ ਨੇ। ਔਰ ਪਿਛਲੇ 6 ਮਹੀਨੇ ਤੋਂ ਭਾਰਤ ਦੇ ਸਿੱਖ ਯਾਤਰੀਆਂ ਲਈ ਉਹ ਕੋਰੀਡੋਰ ਬੰਦ ਹੈ। ਲੇਕਿਨ ਇਹਦੇ ਬਾਵਜੂਦ ਮੈਨੂੰ ਖੁਸ਼ੀ ਹੋਈ ਕਿ ਈਵਨ ਇੰਡੀਅਨ ਮੀਡੀਆ ਇਹ ਕਹਿ ਰਿਹਾ ਹੈ ਕਿ 5000 ਤੋਂ ਜ਼ਿਆਦਾ ਸਿੱਖਾਂ ਨੇ ਪਾਰਟਿਸਿਪੇਸ਼ਨ ਕੀਤੀ। ਦਰਸ਼ਕ ਦੇਖ ਸਕਦੇ ਨੇ ਕਿਉਂਕਿ ਇਹ ਜਿਹੜਾ ਇੱਕ ਸਪੈਸ਼ਲ ਗਰੁੱਪ ਹੈ ਉਹਦੇ 'ਚ ਟਵੀਟ ਰਾਹੀਂ ਵੀ ਸਾਰਾ ਇਹ ਮੈਸੇਜ ਨੇ। ਔਰ ਮੈਂ ਦੇਖਿਆ ਵੀ ਟ੍ਰਿਬਿਊਨ, ਅਜੀਤ ਉਹਨਾਂ ਨੇ ਵੀ ਇਹ ਖਬਰ ਦਿੱਤੀ ਹੈ। ਸੋ ਅਸੀਂ ਪਾਕਿਸਤਾਨ ਦੀ ਹਕੂਮਤ ਨੂੰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਵੱਡੇ ਅਹੁਦੇਦਾਰ ਉਹਨਾਂ ਦੇ, ਔਰ ਇਸ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਉਹਨਾਂ ਦੀ ਰਿਲੀਜੀਅਸ ਅਫੇਅਰਸ ਮਿਨਿਸਟਰੀ ਨੇ ਕਰਤਾਰਪੁਰ ਸਾਹਿਬ ਵੈਬਸਾਈਟ ਦਾ ਵੀ ਉਦਘਾਟਨ ਕੀਤਾ। ਸੋ ਅਸੀਂ ਹਕੂਮਤ ਦਾ, ਆਵਾਮ ਦਾ, ਔਰ ਮੈਂ ਸਮਝਦਾ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਹੁਣ ਪ੍ਰੋਪਰਲੀ ਇੱਕ ਫੰਕਸ਼ਨਲ ਢੰਗ ਨਾਲ ਕੰਮ ਕਰ ਰਹੀ ਹੈ, ਉਹਨਾਂ ਨੂੰ ਮੁਬਾਰਕਬਾਦ ਵੀ ਅਸੀਂ ਦਿੰਦੇ ਹਾਂ ਇਸ ਚੰਗੀ ਜਿਹੜਾ ਇਸ ਫੰਕਸ਼ਨ ਨੂੰ ਆਰਗੇਨਾਈਜ਼ ਕਰਨ ਲਈ। ਦੂਸਰੀ ਖਬਰ ਜਿਹੜੀ ਕੱਲ ਮੈਂ ਪਾਸਿੰਗ ਰੈਫਰੈਂਸ ਦੇ ਵਿੱਚ ਦੱਸਿਆ ਸੀ ਕਿ ਬੱਚੀ ਬੁਲਬੁਲ ਕੌਰ, ਜਿਸ ਦੇ ਬਾਰੇ ਜਿਵੇਂ ਭਾਰਤੀ ਮੀਡੀਆ ਨੇ ਔਰ ਖਾਸ ਤੌਰ ਤੇ RSS ਦਾ ਦਲਾਲ ਮਨਜਿੰਦਰ ਸਿਰਸਾ ਜਿਹੜਾ ਦਿੱਲੀ 'ਚ ਬੈਠਾ ਹੈ, ਉਹਨੇ ਇਸ ਸਾਰੇ ਨੂੰ ਕਿਵੇਂ ਪ੍ਰਚਾਰਿਆ, ਪ੍ਰੋਟੈਸਟ ਕੀਤਾ ਪਾਕਿਸਤਾਨ ਐਮਬੈਸੀ ਦੇ ਬਾਹਰ, ਔਰ ਬਿਲਕੁਲ ਇੱਕ ਡਿਫਰੈਂਟ ਰੰਗਤ ਦੇਣ ਦੀ ਕੋਸ਼ਿਸ਼ ਹੁੰਦੀ ਹੈ ਜਿਵੇਂ ਕਿ ਪਾਕਿਸਤਾਨੀ ਹਕੂਮਤ ਦੀ ਇਹ ਨੀਤੀ ਹੋਏ ਕਿ ਉਹ ਸਿੱਖ ਬੱਚੀਆਂ ਨੂੰ ਜਿਹੜਾ ਹੈ ਉਹ ਉਧਾਲ ਦੇਵੇ ਨੇ ਔਰ ਉਹਨਾਂ ਨੂੰ ਕਨਵਰਟ ਕਰਦੇ ਨੇ, ਔਰ ਉਹ ਕਰ ਰਹੇ ਨੇ। ਦੇਖੋ ਜਿੱਥੇ ਵੀ ਇਸ ਕਿਸਮ ਦੀਆਂ ਸਮੱਸਿਆਵਾਂ ਨੇ, ਔਰ ਇਹ ਨਹੀਂ ਹੈ ਵੀ ਸਮੱਸਿਆ ਨਹੀਂ ਹੈ, ਲੇਕਿਨ ਜਦੋਂ ਅਸੀਂ ਇੱਕ ਤਬਕਾ ਛੋਟਾ ਜੇ ਉਹਨਾਂ ਦੀ ਇਲ ਇੰਟੈਂਸ਼ਨ ਵੀ ਹੋਏ, ਪਰ ਜਿਹੜਾ ਹਕੂਮਤੀ ਨਿਜ਼ਾਮ ਹੈ ਜਾਂ ਮੈਜੋਰਿਟੀ ਆਵਾਮ ਹੈ, ਜੇ ਉਹ ਸਿੰਪੈਥਾਈਜ਼ ਕਰਦੇ ਨੇ ਦੂਸਰੇ ਪਾਸੇ ਦੇ ਨਾਲ, ਔਰ ਇਹ ਰੁਝਾਨ ਜਿਸ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫਿਰ ਸਾਡਾ ਫਰਜ਼ ਬਣਦਾ ਹੈ ਕਿ ਜਿੱਥੇ ਕ੍ਰੈਡਿਟ ਬਿਲੋਂਗ ਕਰਦਾ ਹੈ ਉਹਨੂੰ ਦਈਏ। ਔਰ ਇਸ ਸਾਰੇ ਨੂੰ ਕੁਝ ਇੱਕ, ਜਿਵੇਂ ਜਦੋਂ ਅਸੀਂ ਗਵਰਨਰ ਪੰਜਾਬ ਚੌਧਰੀ ਮੁਹੰਮਦ ਸਰਵਰ ਨਾਲ ਕੁਝ ਦਿਨ ਪਹਿਲਾਂ ਇੱਕ ਵਰਚੁਅਲ ਕਾਨਫਰੰਸ ਦੇ ਉੱਤੇ ਸੀ, ਤੇ ਇਹ ਇਸ਼ੂ ਜਦੋਂ ਉਹਨਾਂ ਦੇ ਕੋਲ ਲਿਆਂਦਾ ਗਿਆ, ਕਿਉਂਕਿ ਇਸ ਤੋਂ ਪਹਿਲਾਂ ਨਨਕਾਣਾ ਸਾਹਿਬ 'ਚ ਘਟਨਾ ਹੋਈ ਸੀ ਜਗਜੀਤ ਕੌਰ ਦੇ ਹਵਾਲੇ ਨਾਲ, ਤੇ ਉਹਨਾਂ ਨੇ ਕਿਹਾ ਵੀ ਦੇਖੋ ਮੇਰੇ ਲਈ ਹਰ ਬੱਚੀ, ਸਿੱਖ ਦੀ ਬੱਚੀ ਉਵੇਂ ਹੈ ਜਿਵੇਂ ਮੇਰੀ ਆਪਣੀ ਬੱਚੀ ਹੈ, ਔਰ ਮੈਂ ਉਵੇਂ ਹੀ ਦਰਦ ਮਹਿਸੂਸ ਔਰ ਉਵੇਂ ਹੀ ਮੈਂ ਐਕਟ ਕਰ। ਫਿਰ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਦੋਨਾਂ ਨੇ ਹੀ, ਉਹਨਾਂ ਨੇ ਔਰ ਉਹਨਾਂ ਦੀ ਬੇਗਮ ਸਾਹਿਬਾ ਨੇ ਕੀ ਐਫਰਟ ਕੀਤਾ। ਉਹਨਾਂ ਨੇ ਕਿਹਾ ਵੀ ਅਸੀਂ ਕੂਲ ਡਾਊਨ ਪੀਰੀਅਡ ਦਾ ਕੁਛ ਨਾ ਕੁਛ ਲਾਅ ਵੀ ਬਣਾ ਰਹੇ ਹਾਂ, ਪਰ ਉਹਨਾਂ ਨੇ ਕਿਹਾ ਜੀ ਜੇ ਇੱਕ ਸਿਚੁਏਸ਼ਨ 'ਚ ਅਬਵ 18 ਜਿਹੜਾ ਹੈ, ਜੇ ਕੋਈ ਬੱਚੀ ਜਾਂ ਬੱਚਾ ਆਪਣੀ ਮਰਜ਼ੀ ਦੇ ਨਾਲ ਕਰਦਾ ਤੇ ਉਹ ਦੁਨੀਆ ਦਾ ਕੋਈ ਵੀ ਕਾਨੂੰਨ ਜਿਹੜਾ ਉਸ ਨੂੰ ਜਿਹੜਾ ਉਹ ਰੋਕ ਨਹੀਂ ਸਕਦਾ ਹੈ। ਪਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਕੋਈ ਜ਼ੋਰ ਜ਼ਬਰਦਸਤੀ ਜਾਂ ਬਦਨੀਤੀ ਨਾਲ ਇਵੇਂ ਨਾ ਹੋਏ।
ਔਰ ਇਸ ਨੂੰ ਵੀ ਬੜਾ ਉਛਾਲਿਆ ਗਿਆ ਸੀ। ਇਹਦੇ ਬਾਵਜੂਦ ਕਿ ਹਕੂਮਤ ਨੇ ਆਪਣਾ ਪੂਰਾ ਐਫਰਟ ਕੀਤਾ, ਲੇਕਿਨ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਪਾਕਿਸਤਾਨ ਦੇ ਇਹ ਸਾਰੇ, ਜਿੱਥੇ ਅਸੀਂ ਗਵਰਨਰ ਸਾਹਿਬ ਦਾ ਜ਼ਿਕਰ ਕੀਤਾ, ਪਰ ਮੈਂ ਇਹ ਕੇਸ ਜਿਹੜਾ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਜਿਹੜੇ ਗਰੁੱਪ ਦੇ ਵਿੱਚ ਕੋਆਰਡੀਨੇਟਰ ਨੇ ਮਿਸਟਰ ਫਾਰੂਕ, ਉਹਨਾਂ ਨੇ ਮੈਸੇਜ ਪਾਇਆ ਸੀ ਕਿ ਅਸੀਂ ਬਹੁਤ ਨੇੜੇ ਪਹੁੰਚ ਗਏ ਹਾਂ, ਬਹੁਤ ਜਲਦੀ ਹੱਲ ਲੱਭ ਲਿਆ ਜਾਏਗਾ। ਪਰ ਇਸ ਸਾਰੇ 'ਚ ਸਿੰਗਲ ਹੈਂਡਡਲੀ ਵੀ ਜਿੱਥੇ ਵੀ ਦਰਵਾਜ਼ਾ ਖੜਕਾਇਆ ਜਾ ਸਕਦਾ ਸੀ, ਜੇ ਖੜਕਾਇਆ ਤੇ ਉਸ 'ਚ ਡਾਕਟਰ ਇਕਦਾਰ ਕਰਾਮਤ ਚੀਮਾ ਇੰਗਲੈਂਡ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਕਾਉਂਸਲ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਹੈ ਉਹਦੇ ਮੈਂਬਰ ਵੀ ਨੇ। ਔਰ ਮੈਂ ਸਮਝਦਾ ਵੀ ਇਹ ਜਿਸ ਕਿਸਮ ਦਾ ਪਿਆਰ ਮੁਹੱਬਤ ਉਹ ਸਿੱਖਾਂ ਨਾਲ ਕਰਦੇ ਨੇ ਔਰ ਸਿੱਖ ਵੀ ਉਹਨਾਂ ਨਾਲ ਕਰਦੇ ਨੇ। ਔਰ ਮੈਂ ਕਈ ਵਾਰ ਦੇਖਦਾ ਹਾਂ ਵੀ ਉਸੇ ਇਕੱਠ ਦੇ ਵਿੱਚ ਜਿਸ ਦਲੇਰੀ ਨਾਲ ਉਹ ਨਗਰ ਕੀਰਤਨਾਂ ਤੇ ਪੈਰੇਡਸ ਤੇ ਇੱਥੇ ਆਉਂਦੇ ਨੇ, ਦੁਨੀਆ ਭਰ 'ਚ ਇਨਵਾਈਟਡ ਹੁੰਦੇ ਨੇ ਸਿੱਖਾਂ ਵੱਲੋਂ, ਲੇਕਿਨ ਜਿਸ ਬੇਬਾਕੀ ਦੇ ਨਾਲ ਉਹ ਗੱਲ ਕਰਦੇ ਨੇ, ਉਹਨਾਂ ਨੇ ਸਾਡਾ ਦਿਲ ਜਿੱਤਿਆ ਹੋਇਆ। ਔਰ ਇਸ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਹਰ ਜਿਹੜਾ ਵੀ ਕੰਸਰਨਡ ਸੀ ਉਹਨਾਂ ਨੂੰ ਖਿੱਚਿਆ, ਕਿਉਂਕਿ ਦੇਖੋ ਜਿੱਥੇ ਮੁਲਕ ਦੇ ਵਿੱਚ ਇੰਨੇ ਆਪਣੇ ਮਸਲੇ ਚੱਲ ਰਹੇ ਨੇ। ਇੱਕ ਅਨਫੋਰਚੂਨੇਟ ਘਟਨਾ ਜਿਹੜੀ ਪਾਕਿਸਤਾਨ ਦੇ ਨੈਸ਼ਨਲ ਹਾਈਵੇ ਦੇ ਉੱਤੇ ਹੁੰਦੀ ਹੈ, ਇੱਕ ਬੀਬੀ ਜਿਹੜੀ ਆਪਣੇ ਬੱਚਿਆਂ ਦੇ ਨਾਲ ਰਾਤ ਨੂੰ ਸੀ, ਕਿਵੇਂ ਉਹਦੀ ਗੱਡੀ ਖਰਾਬ ਹੋਈ, ਪੈਟਰੋਲ ਮੁੱਕਿਆ ਔਰ 2-3 ਗੁੰਡਿਆਂ ਨੇ ਆ ਕੇ ਕਿਵੇਂ ਉਸ ਦੇ ਨਾਲ ਜਬਰ ਜਨਾਹ ਕੀਤਾ ਹੈ। ਔਰ ਉਹ ਇਸ ਵੇਲੇ ਇਸ ਇੰਪੋਰਟੈਂਸ ਦਾ ਕੇਸ ਬਣਿਆ, ਇੱਕ ਦੇ ਬਾਵਜੂਦ ਕਿ ਇੱਕ ਫੜਿਆ ਗਿਆ, ਦੂਜਾ ਅਜੇ ਤੱਕ ਫਰਾਰ ਹੈ। ਹੁਣ ਜਿੱਥੇ ਔਰ ਇਹ ਨਹੀਂ ਹੈ ਕਿ ਵੀ ਇਹ ਜਦੋਂ ਅਸੀਂ ਘਟਨਾਵਾਂ, ਇਹ ਕਈਆਂ ਨੂੰ ਇਹ ਲੱਗਦਾ ਵੀ ਸ਼ਾਇਦ ਸਿੱਖ ਬੱਚੀਆਂ ਦੇ ਉੱਤੇ ਹੀ ਫੋਕਸ ਹੈ। ਇਹ ਜਿਸ ਭਾਰਤ ਦੇ ਵਿੱਚ ਜੇ ਦਿੱਲੀ ਰੇਪ ਕੈਪੀਟਲ ਆਫ ਦਾ ਵਰਲਡ ਹੈ, ਤੁਸੀਂ ਉਸ ਮਾਸ਼ਰੇ ਦੀ ਇੱਕ ਸਿਕਨੈਸ ਹੈ, ਬਿਮਾਰੀ ਹੈ ਔਰ ਇਸ ਹੱਦ ਤੱਕ ਇਹ ਗਿਰਾਵਟ ਆ ਚੁੱਕੀ ਹੈ। ਲੇਕਿਨ ਮੈਂ ਸਮਝਦਾ ਵੀ ਇਹਦੇ ਬਾਵਜੂਦ, ਕਿਉਂਕਿ ਇਹ ਵਾਕਿਆ ਜਿਸ ਬੱਚੀ ਦੇ ਨਾਲ ਬੁਲਬੁਲ ਕੌਰ, ਹਾਲਾਂਕਿ ਜਿਹੜੀ ਮਿਸ ਇਨਫੋਰਮੇਸ਼ਨ ਪਹਿਲਾਂ ਇੰਡੀਅਨ ਮੀਡੀਆ ਵੱਲੋਂ ਸੀ, ਉਹਨਾਂ ਨੂੰ 15 ਸਾਲ ਕੋਈ 14 ਸਾਲ ਦੀ ਉਮਰ, ਫਿਰ ਇਹ ਕਿਹਾ ਗਿਆ ਕਿ ਜੀ ਉਹਨਾਂ ਦੇ ਪਿਤਾ ਹੈੱਡ ਗ੍ਰੰਥੀ ਨੇ ਗੁਰਦੁਆਰਾ ਪੰਜਾ ਸਾਹਿਬ 'ਚ। ਇਹ ਠੀਕ ਨਹੀਂ ਸੀ ਜਾਣਕਾਰੀ। ਬੱਚੀ ਦੀ ਉਮਰ 22 ਸਾਲ ਹੈ ਔਰ ਜਿਹੜੇ ਉਹਨਾਂ ਦੇ ਫਾਦਰ ਨੇ ਉੱਥੇ ਬਹੁਤ ਸਾਰੇ ਉਹ ਹਕੀਮ ਹਿਕਮਤ ਕਰਦੇ ਨੇ, ਪਰ ਕੋਈ ਵੀ ਹੁੰਦਾ। ਲੇਕਿਨ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਇੰਡੀਅਨ ਮੀਡੀਆ ਜਾਂ ਦੂਜਿਆਂ ਨੇ ਬਦਨਾਮ ਕਰਨ ਦੇ ਲਈ ਕਿ ਜਿਵੇਂ ਟਿਪੀਕਲੀ ਜਿਹੜੇ ਨੇ ਉਹ ਸਿੱਖ ਬੱਚੀਆਂ ਨੂੰ ਜਿਹੜੇ ਧਾਰਮਿਕ ਥਾਵਾਂ ਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਦੱਸਣ ਲਈ। ਦੇਖੋ ਜੀ ਉਹ ਵੀ ਕਨਵਰਟ ਹੋ ਰਹੀਆਂ ਤੇ ਫਿਰ ਇਹ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਡਾਕਟਰ ਚੀਮਾ ਦਾ ਐਫਰਟ, ਸਰਵਰ ਸਾਹਿਬ ਦੀ ਹਿੰਮਤ, ਮਿਸਟਰ ਫਾਰੂਕ ਕੋਆਰਡੀਨੇਟਰ, ਕਿਉਂਕਿ ਇਹ ਹੁਣ ਇਸ ਵਰਚੁਅਲ, ਕਿਉਂਕਿ ਇਸ ਗਰੁੱਪ 'ਚ ਦੁਨੀਆ ਭਰ ਦੇ ਰੀਨੋਨਡ ਸਿੱਖ ਨੇ, MP ਨੇ, ਇੱਕ ਦਬਾਅ ਵੀ ਬਣਦਾ ਹੈ। ਔਰ ਅੱਜ ਦਰਸ਼ਕ ਦੇਖ ਸਕਦੇ ਨੇ ਜਿਹੜੀ ਪਿਕਚਰ ਵੀ ਇਸ ਗਰੁੱਪ ਦੇ ਵਿੱਚ ਔਰ ਗਵਰਨਮੈਂਟ ਵੱਲੋਂ ਆਈ ਔਰ ਅਟਕ ਦੇ, ਕਿਉਂਕਿ ਅਟਕ ਦੇ ਵਿੱਚ ਪੈਂਦਾ ਹੈ ਪੰਜਾ ਸਾਹਿਬ ਦਾ ਏਰੀਆ, ਅਟਕ ਡਿਸਟ੍ਰਿਕਟ ਪੁਲਿਸ ਡਿਪਾਰਟਮੈਂਟ ਦੇ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨਸ ਦੀ ਇਸ ਦੇ ਉੱਤੇ ਉਹਨਾਂ ਦੇ ਸਪੋਕਸਮੈਨ ਦੀ ਪ੍ਰੈਸ ਰਿਲੀਜ਼ ਵੀ ਹੈ। ਔਰ ਉਹਨਾਂ ਨੇ ਕਿਹਾ ਕਿ ਇਹ ਫਿਊ ਡੇਜ਼ ਐਗੋ a 22-year-old Bulbul Kaur belonging to Hassan Abdal Sikh family went missing from her home. The local police registered a case against him as per the rules and regulations. She told the court that she had gone of her own free will and the court sent her to Darul Aman for further legal action. ਜਦੋਂ ਪਹਿਲਾਂ ਉਹਨਾਂ ਨੇ ਟ੍ਰੇਸ ਕੀਤਾ ਬੱਚੀ ਨੂੰ ਤੇ ਉਹਨੇ ਕਿਹਾ ਜੀ ਮੈਂ ਆਪਣੀ ਮਰਜ਼ੀ ਨਾਲ ਆਈ ਹਾਂ। ਫਿਰ ਜਿਹੜਾ ਉਹਨਾਂ ਦਾ ਪ੍ਰੋਸੀਜਰ ਹੈ, ਇੱਥੇ ਸ਼ੈਲਟਰ ਹੋਮ ਕਹਿੰਦੇ ਨੇ, ਉੱਥੇ ਦਾਰੁਲ ਅਮਾਨ ਕਹਿੰਦੇ ਨੇ। ਲੇਟਰ ਐਟ ਦਾ ਰਿਕੁਐਸਟ of the parents, the court allowed them to meet the girl in Darul Aman and the girl expressed her desire to go with her parents after the meeting, on which she was sent away with her parents by the order of the court. ਜਦੋਂ ਫਿਰ ਪੇਰੈਂਟਸ ਨੇ ਕਿਹਾ ਕਿ ਜੀ ਸਾਨੂੰ ਇੱਕ ਵਾਰ ਮਿਲ ਲੈਣ ਦਿਓ, ਬੱਚੀ ਨੂੰ ਮਿਲੇ, ਉਹਨੂੰ ਸਮਝਾਇਆ ਹੋਏਗਾ ਕਿ ਉਹਨੇ ਕਿਹਾ ਜੀ ਠੀਕ ਹੈ, ਮੈਂ ਗਲਤੀ ਕੀ, ਮੈਂ ਆਪਣੇ ਪੇਰੈਂਟਸ ਦੇ ਨਾਲ ਹੀ ਜਾਵਾਂਗੀ। Meanwhile, DPO Atak Sayyid Khalid Hamdani kept in touch with the Sikh community and the girls' parents and provided them with full legal assistance and protection, ਕਿ ਉਹਨਾਂ ਨੇ ਉਹਦੀ ਬੱਚੀ ਦੇ ਪੇਰੈਂਟਸ ਨਾਲ ਰਾਬਤਾ ਰੱਖਿਆ, ਪੂਰੀ ਪ੍ਰੋਟੈਕਸ਼ਨ ਦਿੱਤੀ। The Sikh community thanked the Attic police for their full cooperation. ਇਹ ਉਹਨਾਂ ਦੀ ਅਫੀਸ਼ੀਅਲ ਸਟੇਟਮੈਂਟ ਹੈ ਔਰ ਇਹਦੇ ਨਾਲ ਹੀ ਜਿਹੜੀ ਦਰਸ਼ਕਾਂ ਨੇ ਪਿਕਚਰ ਸਕਰੀਨ ਤੇ ਦੇਖੀ ਹੈ, ਜਿਹਦੇ 'ਚ ਪੁਲਿਸ ਅਫੀਸ਼ੀਅਲ ਯੂਨੀਫਾਰਮ 'ਚ ਨੇ ਔਰ ਬੱਚੀ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤੀ ਗਈ ਹੈ।
ਸੋ ਅਸੀਂ ਸਮਝਦੇ ਹਾਂ ਵੀ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਪਾਕਿਸਤਾਨ ਦੀ ਹਕੂਮਤ ਦੇ ਕਿ ਉਹਨਾਂ ਨੇ ਜਿਸ ਤੇਜ਼ੀ ਨਾਲ ਇਸ ਤੇ ਐਕਟ ਕੀਤਾ ਹੈ। ਪਰ ਮੈਨੂੰ ਇਹ ਲੱਗਦਾ ਹੈ ਵੀ ਕੋਈ ਨਾ ਕੋਈ ਇਸ ਕਿਸਮ ਦਾ, ਜਿਵੇਂ ਅਸੀਂ ਸੁਜੈਸਟ ਵੀ ਕੀਤਾ ਸੀ ਗਵਰਨਰ ਸਾਹਿਬ ਨੂੰ, ਕਿ ਕੋਈ ਰੈਪਿਡ ਟਾਸਕ ਫੋਰਸ ਜਿਹਦੇ ਸਾਹਮਣੇ ਜਦੋਂ ਇਸ ਕਿਸਮ ਦਾ ਕੇਸ ਆਉਂਦਾ ਹੈ ਤੇ ਉਸ ਦੇ ਉੱਤੇ ਫੌਰਨ PR ਆਏ, ਕਿਉਂਕਿ ਇਹ ਪਿਛਲੇ 6-7 ਦਿਨ ਤੋਂ ਚੱਲ ਰਿਹਾ ਸੀ ਔਰ ਜਿੰਨੀ ਨੈਗੇਟਿਵਿਟੀ ਹੋਈ, ਤੁਸੀਂ 100 ਸਟੈਪ ਅੱਗੇ ਲੈਂਦੇ ਹੋ ਬੇਸ਼ੱਕ, ਤੇ ਇੱਕ ਇਸ ਕਿਸਮ ਦਾ ਤੁਹਾਨੂੰ 500 ਕਦਮ ਪਿੱਛੇ ਲੈ ਜਾਂਦਾ ਹੈ। ਔਰ ਇੰਡੀਅਨ ਮੀਡੀਆ, ਇੰਡੀਅਨ ਹਕੂਮਤ, ਉਹਨਾਂ ਦੇ ਦਲਾਲ ਜਿਨ੍ਹਾਂ ਨੂੰ ਇਹ ਦੋ ਕੌਮਾਂ ਦੀ ਗੁੱਡਵਿਲ ਚੰਗੀ ਨਹੀਂ ਲੱਗਦੀ, ਉਹ ਇਸ ਕਿਸਮ ਦੇ ਮੌਕੇ ਦੀ ਭਾਲ 'ਚ ਰਹਿੰਦੇ ਨੇ। ਸੋ ਅਸੀਂ ਪਾਕਿਸਤਾਨ ਦੀ ਹਕੂਮਤ ਦਾ ਔਰ ਖ਼ਾਸ ਤੌਰ 'ਤੇ ਡਾਕਟਰ ਇਕਦਾਰ ਕਰਾਮਤ ਚੀਮਾ ਔਰ ਸਾਰੇ ਇਸ ਚੌਧਰੀ ਮੁਹੰਮਦ ਸਰਵਰ ਜੀ ਦੇ ਇਸ ਵਰਚੁਅਲ ਗਰੁੱਪ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਨੇ ਇਵੇਂ ਹੀ ਕੀਤਾ ਜਿਵੇਂ ਸਾਡੀ ਆਪਣੀ ਬੱਚੀ ਹੋਵੇ, ਇਵੇਂ ਹੀ ਉਹਨਾਂ ਨੇ ਚਿੰਤਾ ਔਰ ਦਾ ਇਜ਼ਹਾਰ ਕੀਤਾ ਔਰ ਐਫਰਟ ਇਸ ਦੇ ਲਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਰ ਸੁਣਾ ਗਿਆ ਦੋ। ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।